ਪ੍ਰੀਤਪਾਲ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਅਗਲੇ ਅਹਿਮ ਇਸ਼ੂ ਦੀ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਕਿ ਵੀ ਅਸੀਂ ਫੇਅਰ ਗਰਾਊਂਡ ਤੇ ਖਲੋ ਕੇ ਗੱਲਬਾਤ ਕਰੀਏ। ਜਦੋਂ ਅਸੀਂ ਈਵਨ ਹਿੰਦੂਤਵਾ ਜਾਂ ਬ੍ਰਾਹਮਣਵਾਦ ਦੀ ਗੱਲ ਵੀ ਕਰਦੇ ਹਾਂ, ਬਿਲਕੁਲ, ਫਿਰ ਵੀ ਅਸੀਂ ਇਸ ਗੱਲ ਨੂੰ ਬੜਾ ਕਲੀਅਰ ਕਰਦੇ ਹਾਂ ਕਿ ਵੀ ਇਹ ਸਾਰੇ ਹਿੰਦੂਆਂ ਦੇ ਖਿਲਾਫ ਜਾਂ ਬ੍ਰਾਹਮਣਾਂ ਦੇ ਖਿਲਾਫ ਨਹੀਂ ਹੈ। ਇਹ ਵਿਚਾਰਧਾਰਾ ਦੀ ਗੱਲ ਹੈ, ਆਈਡੀਓਲੋਜੀ ਦੀ ਗੱਲ ਹੈ। ਇਸੇ ਤਰ੍ਹਾਂ ਜਦੋਂ ਅਸੀਂ ਇੰਡੀਅਨ ਸਟੇਟ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਕਿ ਅਸੀਂ ਕੋਈ ਹਿੰਦੂ ਧਰਮ ਦੀ ਖਿਲਾਫਤ ਨਹੀਂ ਕਰ ਰਹੇ ਹੁੰਦੇ, ਕਿਉਂਕਿ ਅਸੀਂ ਮੰਨਦੇ ਹਾਂ ਕਿ ਵੀ ਇਹ ਇੱਕ ਮੁੱਢਲੀ ਆਜ਼ਾਦੀ ਹੈ ਹਰ ਇੱਕ ਨੂੰ ਕਿ ਉਹਨੇ ਕੀ ਅਕੀਦਾ ਰੱਖਣਾ ਹੈ, ਕਿਵੇਂ ਉਹਨੇ ਆਪਣਾ ਜਿਹੜਾ ਉਹ ਮਜ਼ਹਬੀ ਤੌਰ ਦੇ ਉੱਤੇ ਉਹਦੇ ਕੀ ਵਿਸ਼ਵਾਸ ਨੇ। ਲੇਕਿਨ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨੂੰ ਤੁਸੀਂ ਇੰਡੀਅਨ ਸਟੇਟ ਕਹੋ, ਉਹਨੂੰ RSS ਕਹੋ, ਹਿੰਦੂਤਵੀ ਐਲੀਮੈਂਟ ਕਹੋ, ਔਰ ਕੁੱਲ ਮਿਲਾ ਕੇ ਜਿਸ ਦੀ ਜ਼ਦ ਦੇ ਵਿੱਚ ਜੇ ਸਾਰੇ ਨਾ ਵੀ ਕਿਹਾ ਜਾਏ ਤੇ ਮੈਜੋਰਿਟੀ ਜਿਹੜੇ ਨੇ ਉਹ ਹਮੇਸ਼ਾ ਹੀ ਸਿੱਖ ਵਿਰੋਧੀ ਨੀਤੀਆਂ ਨੂੰ ਸਪੋਰਟ ਕਰਦੇ ਰਹੇ ਨੇ, ਤੇ ਇਹ ਕੋਈ ਅਤਕਥਨੀ ਨਹੀਂ ਹੈ। ਬਿਲਕੁਲ। ਔਰ ਤੁਸੀਂ ਜੇ ਬਹੁਤ ਪਿੱਛੇ ਨਾ ਵੀ ਜਾਈਏ, ਜੂਨ 84 ਤੋਂ ਹੀ ਗੱਲ ਕਰ ਲਈਏ ਕਿ ਜੂਨ 84 ਦੇ ਵਿੱਚ ਭਾਰਤੀ ਫੌਜ ਪੰਜਾਬ ਨੂੰ ਕੱਟ ਆਫ ਕਰਦੀ ਹੈ, ਜੋ ਅੱਜ ਕਸ਼ਮੀਰ 'ਚ ਹੋ ਰਿਹਾ। 12,000 ਪਿੰਡਾਂ 'ਚ ਪੈਦਲ ਚੱਲਣ ਤੇ ਵੀ ਪਾਬੰਦੀ ਹੈ। ਟੈਂਕਾਂ ਤੋਪਾਂ ਦੇ ਨਾਲ ਫੁੱਲ ਸਕੇਲ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਦੇ ਉੱਤੇ। ਬਿਲਕੁਲ। ਹਜ਼ਾਰਾਂ ਸਿੱਖ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਉਸ ਮੌਕੇ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਹੀ ਮਾਰੇ ਜਾਂਦੇ ਨੇ, ਬੇਰਹਿਮੀ ਨਾਲ ਕਤਲ ਕੀਤੇ ਜਾਂਦੇ ਨੇ, ਛੋਟੇ ਛੋਟੇ ਬੱਚੇ, ਮਾਤਾਵਾਂ। ਔਰ ਉਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਡੇ ਹਿੰਦੂ ਭਰਾ ਜਿਨ੍ਹਾਂ ਨੂੰ ਅਸੀਂ ਹੁਣ 9 ਮਾਸ ਦਾ ਰਿਸ਼ਤਾ ਕਹਿਣ ਵਾਲੇ ਵੀ ਲੋਕ ਨੇ, ਉਹ ਮਠਿਆਈਆਂ ਵੰਡ ਰਹੇ ਨੇ, ਉਹ ਫੌਜੀਆਂ ਨੂੰ, ਹਮਲਾਵਰਾਂ ਨੂੰ ਪੂੜੀਆਂ ਤੇ ਛੋਲੇ ਖਵਾ ਰਹੇ ਨੇ, ਔਰ ਭਾਰਤ ਭਰ ਦੇ ਵਿੱਚ ਰੀਜੋਇਸ ਕੀਤਾ ਜਾ ਰਿਹਾ। ਇੱਕ ਵੀ ਬੰਦਾ ਜਿਹੜਾ ਹੈ ਉਹ ਪੋਲੀਟੀਕਲ ਪਾਰਟੀਆਂ ਦੀ ਗੱਲ, ਭਾਵੇਂ ਸੁਬਰਾਮਨੀਅਮ ਸਵਾਮੀ ਦਾ ਜ਼ਿਕਰ ਹੁੰਦਾ ਹੈ ਜਾਂ ਚੰਦਰ ਸ਼ੇਖਰ ਦਾ ਹੁੰਦਾ ਹੈ ਕਿ ਜੀ ਉਹਨਾਂ ਨੇ ਕੰਡੈਮ ਕੀਤਾ। ਜੇ ਉਹਨਾਂ ਨੇ ਕੰਡੈਮ ਵੀ ਕੀਤਾ, ਜਿਨ੍ਹਾਂ ਦੋਆਂ ਦੇ ਮੈਂ ਨਾਂ ਲਏ ਨੇ ਜਾਂ ਕੋਈ ਇੱਕ ਅੱਧਾ ਕੋਈ ਹੋਰ ਹੋ ਸਕਦਾ, ਕਿ ਉਹਨਾਂ ਨੇ ਇਹ ਨਹੀਂ ਕਿਹਾ ਵੀ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ। ਉਹਨਾਂ ਦਾ ਸੀ ਜੀ ਇੰਨੀ ਜਲਦੀ ਟੈਂਕ ਤੋਪਾਂ ਭੇਜਣ ਦੀ ਕੀ ਲੋੜ ਸੀ, ਉਹਨੂੰ ਘੇਰ ਲੈਂਦੇ, ਦਰਬਾਰ ਸਾਹਿਬ ਨੂੰ ਕੱਟ ਆਫ ਕਰ ਦਿੰਦੇ। ਫਿਰ ਮਤਲਬ ਇਹ ਨਹੀਂ ਸੀ ਕਿ ਵੀ ਤੁਸੀਂ ਸਿੱਖਾਂ ਦੇ ਮੁਕੱਦਸ ਥਾਂ ਦੇ ਉੱਤੇ ਫੌਜ ਚੜਾਈ। ਔਰ ਇਹੀ ਹਾਲ ਨਵੰਬਰ 84 ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜਿਵੇਂ ਭਾਰਤ ਭਰ ਦੇ ਵਿੱਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਕਿੰਨੀਆਂ ਹਕੂਮਤਾਂ ਦਿੱਲੀ ਦੇ ਵਿੱਚ ਇਹਨਾਂ 35 ਸਾਲਾਂ 'ਚ ਆਈਆਂ ਨੇ। ਹਕੂਮਤੀ ਪਾਰਟ ਤਾਂ ਛੱਡੋ, ਈਵਨ ਪਬਲਿਕ ਲੈਵਲ ਤੇ ਜਿਹੜਾ ਸੀ ਇਹ ਜੂਨ 84 ਤੋਂ ਬਾਅਦ ਵੀ ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਇਹਨਾਂ ਨੂੰ ਕਿ ਯਾਦ ਕਰੇਗਾ ਖਾਲਸਾ। ਇਹੀ ਹਾਲ ਪੋਲੀਟੀਕਲ ਪਾਰਟੀਆਂ ਦਾ ਸੀ। RSS ਦਾ ਆਈਡੀਆਲੋਗ ਜਿਹੜਾ ਜਿਹਨੇ ਉਸ ਪੀਰੀਅਡ ਦੇ ਵਿੱਚ ਸਰਕੂਲੇਟ ਕੀਤਾ ਆਪਣਾ ਜਿਹੜਾ ਓਪੀਨੀਅਨ ਸੀ ਕਿ ਜੀ ਸਿੱਖਾਂ ਨੂੰ ਚੁੱਪ ਕਰਕੇ ਬਹਿਣਾ ਚਾਹੀਦਾ, ਕਿਉਂਕਿ ਇਹ ਸਿੱਖ ਬੜੇ ਚਾਂਬਲੇ ਹੋਏ ਸੀ, ਇਹ ਬੜਾ ਜ਼ਰੂਰੀ ਸੀ। ਔਰ ਇੰਦਰਾ ਗਾਂਧੀ ਨੂੰ ਮਾਰਨਾ, ਭਾਰਤ ਮਾਤਾ ਜਿਹਨੂੰ ਜਿਹਨੇ ਡਿਫੈਂਡ ਕੀਤਾ, ਇੰਨਾ ਕੁ ਗੁੱਸਾ ਤਾਂ ਹਿੰਦੂਆਂ ਨੇ ਦਿਖਾਣਾ ਹੀ ਸੀ। ਇਹ RSS ਦਾ ਆਈਡੀਆਲੋਗ ਜਿਹੜਾ ਫਰਨਾਵੀਜ਼ ਕੇ ਕੀ ਉਹਦਾ ਨਾਂ ਸੀ, ਉਸ ਨੇ ਇਹ ਸਾਰੇ ਉਹਨੂੰ ਭਾਰਤ ਰਤਨ ਦਿੱਤਾ। ਇਹਨਾਂ ਨੇ ਪਿੱਛੇ ਐਲਾਨ ਕੀਤਾ ਵੀ ਦੇਣੇ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਐਟੀਚਿਊਡ ਉੱਥੇ ਤਾਂ ਰਿਹਾ ਕਿ ਵੀ ਸਿੱਖ ਉਹਨਾਂ ਦੀ ਗ੍ਰਿਫਤ ਦੇ ਵਿੱਚ ਫਸ ਗਏ। ਉਹਨਾਂ ਨੂੰ ਹੈ ਕਿ ਬਦਨਾਮ ਕਰੋ, ਮੀਡੀਆ ਰਾਹੀਂ ਕਰੋ, ਦੂਜੇ ਕਰੋ। ਪਰ ਜਿਹੜੀ ਹੁਣ ਸਭ ਤੋਂ ਜ਼ਿਆਦਾ ਤਕਲੀਫ ਇਹਨਾਂ ਨੂੰ ਹੈ, ਉੱਥੋਂ ਵਾਲੇ ਤਾਂ ਬਹੁਤ ਸਾਰੇ ਕੋਈ ਮੌਲੀ ਦਾ ਲਾਲ ਧਾਗਾ ਬੰਨਣ ਵਾਲੇ ਲਾਤੇ, ਕੋਈ ਟਿੱਕਾ ਲਾਤਾ। ਉਹ ਜਿਹੜਾ ਸਿਰਸਾ ਤੋਂ ਕਿ ਕਿੱਥੋਂ ਜਿੱਤਿਆ ਇੱਕ ਸੰਦੀਪ ਸਿੰਘ BJP ਦੀ ਟਿਕਟ ਦੇ ਉੱਤੇ MLA ਬਣਿਆ, ਹਾਕੀ ਦਾ ਕਪਤਾਨ ਵੀ ਹੁੰਦਾ ਸੀ, ਉਹਦੀ ਤੁਸੀਂ ਫੋਟੋ ਦੇਖੋ, ਮੱਥੇ ਤੇ ਟਿੱਕਾ ਲੱਗਿਆ, ਲਾਲ ਧਾਗਾ ਬੰਨਿਆ। ਕਿਸੇ ਨੇ ਕਿਹਾ ਹੁਣ ਜੈ ਸ਼੍ਰੀ ਰਾਮ ਵੀ ਕਹਿ ਦੇ, ਇੰਨਾ ਕੀ ਰਹਿ ਗਿਆ ਹੁਣ ਕਹੀ ਜਾਓ ਜੀ ਸਿੱਖ ਸੂਰਮਾ ਜਿੱਤ ਗਿਆ, ਬਾਕੀ ਫੋਗਟ ਹਾਰ ਗਈ, ਫਲਾਣੇ ਜਿਹੜੇ ਸਪੋਰਟਸ ਸਟਾਰ ਖੜੇ ਕੀਤੇ ਸੀ ਉਹ ਹਾਰ ਗਏ। ਹੁਣ ਗੱਲ ਇਹ ਨਹੀਂ ਵੀ ਉੱਥੋਂ ਵਾਲਿਆਂ ਦਾ ਤਾਂ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਤਾਂ ਉਹਨਾਂ ਨੇ ਆਲਰੇਡੀ ਉਸ ਕਿਸਮ ਦਾ ਬਣਾ ਲਿਆ, ਪਰ ਬਾਹਰ ਜਿਹੜੇ ਸਿੱਖਾਂ ਨੇ ਆਜ਼ਾਦ ਮਾਹੌਲ ਦੇ ਵਿੱਚ ਆਪਣੀ ਥਾਂ ਬਣਾਈ ਹੈ, ਅੱਗੇ ਵਧੇ ਨੇ,
ਭਾਰਤੀ ਏਜੰਸੀਆਂ, ਭਾਰਤੀ ਨੈਟਵਰਕ ਕਿਵੇਂ ਡਾਇਸਪੋਰਾ ਸਿੱਖਾਂ ਨੂੰ ਵੀ ਪਿਛਲੇ 35 ਸਾਲ ਤੋਂ 에ਅਰ ਇੰਡੀਆ ਦਾ ਡਿਜ਼ਾਸਟਰ ਐਵੇਂ ਨਹੀਂ ਕੀਤਾ ਇਹਨਾਂ ਨੇ, ਜੀ ਉਹਦਾ ਕਰ ਹੀ ਰਹੇ ਸੀ। ਇਹਦੇ ਬਾਵਜੂਦ ਜਗਮੀਤ ਸਿੰਘ ਬਿਲਕੁਲ ਜਿਹੜਾ ਕੱਲੀ ਇਹ ਨਹੀਂ ਕਿ ਉਹ ਸਿੱਖਾਂ ਦੀ ਆਵਾਜ਼ ਹੈ, ਜੇ ਤੁਸੀਂ ਕੈਨੇਡਾ ਦੇ ਵਿੱਚ ਜਿੰਨੇ ਲਿਬਰਲ ਇਸ਼ੂਜ਼ ਨੇ ਜਿਨ੍ਹਾਂ ਦੇ ਵਿੱਚੋਂ ਭਾਵੇਂ ਹੈਲਥ ਇੰਸ਼ੋਰੈਂਸ ਮੁਕੰਮਲ ਦੀ ਗੱਲ ਹੋਏ, ਜੇ ਹੈਲਥ ਇੰਸ਼ੋਰੈਂਸ ਡੈਂਟਲ ਨਹੀਂ ਹੁੰਦੀ ਕੈਨੇਡਾ 'ਚ ਵੀ, ਕਿਉਂਕਿ ਯੂਨੀਵਰਸਲ ਹੈਲਥ ਸਿਸਟਮ ਹੈ, ਉਹ ਕਹਿੰਦਾ ਕੀ ਗੱਲ ਦੰਦ ਜਿਹੜੇ ਨੇ ਉਹ ਬਾਡੀ ਦਾ ਹਿੱਸਾ ਨਹੀਂ ਹੁੰਦੇ, ਜੀ ਜੇ ਬਾਕੀਆਂ ਦਾ ਹੋ ਸਕਦਾ ਹੈ ਕਿਉਂ ਨਹੀਂ ਕਵਰ ਹੋਣੀ ਚਾਹੀਦੀ, ਜਾਂ ਇਹ ਵੀ ਉਸ ਸਾਰੇ ਦਾ ਹਿੱਸਾ ਹੋਏ। এনवायरमेंट ਦੇ ਇਸ਼ੂ, ਕਲਾਈਮੇਟ ਚੇਂਜ ਇਸ਼ੂ, ਔਰ ਇਹਨਾਂ ਸਾਰਿਆਂ ਦੇ ਉੱਤੇ ਕਿਉਂਕਿ ਹੁਣ ਜਗਮੀਤ ਸਿੰਘ ਦੇ ਜੇ 24 MP ਜਿੱਤੇ ਨੇ ਉਹ ਕੱਲਾ ਸਿੱਖ ਹੈ, ਜੇ 23 ਹੋਰ ਜਿੱਤ ਕੇ ਆਏ ਨੇ ਉਹ ਕੋਈ ਸਿੱਖ ਇਸ਼ੂਜ਼ ਕਰਕੇ ਨਹੀਂ ਹੈ, ਉਹ ਕਿਉਂਕਿ ਮੇਨ ਸਟ੍ਰੀਮ ਦੇ ਵਿੱਚ ਉਹਨੇ ਜਿਵੇਂ ਡਿਬੇਟ ਕਰਕੇ ਆਮ ਲੋਕਾਂ ਦੀ ਆਵਾਜ਼ ਲਈ ਹੈ। ਔਰ ਇਹਨਾਂ ਨੇ ਕਿਵੇਂ ਜਗਮੀਤ ਸਿੰਘ ਨੂੰ ਵੀਜ਼ਾ ਡਿਨਾਈ ਕੀਤਾ ਅੱਜ ਤੋਂ ਕੁਝ ਸਾਲ ਪਹਿਲਾਂ 2013 ਚ ਸ਼ਾਇਦ, ਜੀ ਕਿਉਂਕਿ ਜੀ ਉਹਨੂੰ ਕਾਉਂਸਲਰ ਨੇ ਸੱਦਿਆ, ਉਹਨੇ ਕਿਹਾ ਮੈਂ ਕਿਉਂ ਆਵਾਂ, ਉਹਨੇ ਕਿਹਾ ਜੀ ਠੀਕ ਹੈ ਤੁਸੀਂ ਜੇ ਹਿਊਮਨ ਰਾਈਟ ਦੀ ਗੱਲ ਨਾ ਕਰੋ ਤੇ ਅਸੀਂ ਤੁਹਾਨੂੰ ਵੀਜ਼ਾ ਦੇ ਦਾਂਗੇ। ਉਹਨੇ ਕਿਹਾ ਜੀ ਮੈਂ ਇਹ ਕਰਾਂਗਾ ਵੀ ਔਰ ਜ਼ੋਰ ਨਾਲ ਕਰਾਂਗਾ, ਕਿਉਂਕਿ ਹਿਊਮਨ ਰਾਈਟਸ ਜਿਹੜੇ ਨੇ ਬੇਸਿਕਲੀ UN ਚਾਰਟਰ ਵੀ ਹੈ, ਸਾਡਾ ਚਾਰਟਰ ਆਫ ਰਾਈਟਸ ਵੀ ਹੈ। ਬਿਲਕੁਲ ਫਿਰ ਇਹਨਾਂ ਨੇ ਟਿੱਲ ਲਾਇਆ ਜਗਮੀਤ ਸਿੰਘ ਦਾ ਖਾਲਿਸਤਾਨੀ ਏਜੰਡਾ ਉਹਨੂੰ ਕਰਕੇ, ਕੈਨੇਡਾ ਵਿਚਲੇ ਹਿੰਦੂਤਵੀ ਐਲੀਮੈਂਟ ਮੇਨ ਸਟ੍ਰੀਮ ਮੀਡੀਆ 'ਚ ਵੀ ਇਹ ਵੜੇ ਹੋਏ ਨੇ, ਉਸ ਸਾਰੇ 'ਚ NDP ਉਹ MPP ਸੀ, ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀ, ਜਦੋਂ MP ਦੇ ਲਈ ਉਹ ਜਾ ਕੇ ਬਰਨਬੀ ਤੋਂ ਖਲੋਤਾ, ਉੱਥੇ ਪੁੱਜ ਕੇ ਅਪੋਜ਼ ਕੀਤਾ। ਈਵਨ ਲੋਕਲ ਉੱਥੇ ਇੱਕ ਹਿੰਦੂ ਸੰਸਥਾ ਦਾ ਪ੍ਰਧਾਨ ਹੈ, ਉਹਨੇ ਤਾਂ ਇਹਨੂੰ ਕਿਹਾ ਵੀ ਮੈਂਟਲੀ ਰਿਟਾਰਡਡ ਹੈ ਜੀ, ਔਰ ਉਹ NDP ਦਾ ਬੰਦਾ ਹੈ ਜਿਹੜਾ ਉਹ। ਸੋ ਵਿਦਨ ਪਾਰਟੀ ਵੀ ਜਿਹੜੇ ਸੀ ਹਿੰਦੂ ਉਹ ਪਾਸੇ ਵੀ ਹੋ ਗਏ ਨੇਗੇ, ਉਹ ਫਿਰ ਵੀ ਜਿੱਤ ਗਏ। ਫਿਰ ਹੁਣ ਫੈਡਰਲ ਇਲੈਕਸ਼ਨਸ ਦੇ ਵੇਲੇ ਹਿੰਦੂ ਤਵੀਆਂ ਨੇ ਪੂਰੀ ਬੈਕਿੰਗ ਕੰਜ਼ਰਵੇਟਿਵਸ ਦੀ ਕੀਤੀ, ਹਾਲਾਂਕਿ ਕੰਜ਼ਰਵੇਟਿਵ ਚੋਂ ਵੀ 4 ਸਿੱਖ ਜਿੱਤੇ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਸਿੱਖਾਂ ਦੀ ਸਕਸੈਸ ਹੈ ਕਿ ਵੀ ਇਹਨਾਂ ਹਿੰਦੂ ਤਵੀਆਂ ਨੂੰ ਇਹ ਦੱਸਣ ਲਈ ਵੀ ਤੁਸੀਂ ਕੀ ਕਰੋਗੇ, ਜਹਾਂ ਜਾਈਏਗਾ ਹਮੇ ਪਾਈਏਗਾ, ਜਾਣਾ ਕਿੱਥੇ ਹੈ ਤੁਸੀਂ। ਲੇਕਿਨ ਹੁਣ ਫਿਰ ਇਹ ਚੱਲ ਪਿਆ ਕਿ ਜੀ ਜਗਮੀਤ ਸਿੰਘ ਕਿੰਗ ਮੇਕਰ, ਉਹਨੂੰ ਲੈ ਕੇ ਵੀ ਬੜੀ ਉਹਨਾਂ ਦੇ ਸਾਰੇ ਮੀਡੀਆ 'ਚ ਇੰਡੀਆ ਦੇ ਬੜਾ ਫਿਕਰ ਜਤਾਇਆ ਕਿ ਜੀ ਅੱਛਾ ਕਿੰਗ ਮੇਕਰ ਇੰਡੀਆ ਨਾਲ ਕੀ ਰਿਲੇਸ਼ਨਸ਼ਿਪ ਹੋਏਗੀ। ਟ੍ਰਿਬਿਊਨ ਵਰਗੇ ਨੇ ਵੀ ਲਿਖਿਆ ਕਿ ਜੀ ਜੇ ਜਸਟਿਨ ਟਰੂਡੋ ਨੇ ਵੀ ਭਾਰਤ ਦੇ ਨਾਲ ਚੰਗੇ ਸਬੰਧ ਬਣਾਉਣੇ ਨੇ ਫਿਰ ਟੋਨ ਡਾਊਨ ਕਰਨਾ ਪਏਗਾ, ਖਾਲਿਸਤਾਨੀਆਂ ਨੂੰ ਕਾਬੂ ਕਰਨਾ ਪਏਗਾ। ਇਸ ਸਾਰੇ ਦੇ ਬਾਵਜੂਦ ਜਗਮੀਤ ਸਿੰਘ ਹੈ ਜੀ, NDP ਦਾ ਲੀਡਰ ਹੈ ਔਰ ਜ਼ਾਹਰ ਹੈ ਕਿ ਬੇਸ਼ੱਕ ਕੋਲੀਸ਼ਨ ਗਵਰਨਮੈਂਟ ਜਸਟਿਨ ਟਰੂਡੋ ਨਹੀਂ ਬਣਾਉਣ ਜਾ ਰਹੇ, ਲੇਕਿਨ ਕੋਈ ਵੀ ਇੰਪੋਰਟੈਂਟ ਲੈਜਿਸਲੇਸ਼ਨ ਕਿ ਅਨਇੰਪੋਰਟੈਂਟ ਲੈਜਿਸਲੇਸ਼ਨ ਵੀ ਬਿਨਾ ਜਿਹੜਾ ਦੂਜੀਆਂ ਪਾਰਟੀਆਂ ਨੂੰ ਭਰੋਸੇ 'ਚ ਲੈ ਦੇ ਪਾਸ ਨਹੀਂ ਹੋ ਸਕਦਾ। ਇਸ ਗੱਲ ਨੂੰ ਉਹਨਾਂ ਦੀਆਂ ਏਜੰਸੀਆਂ ਸਮਝਦੀਆਂ ਨੇ। ਸੋ ਉਹਨਾਂ ਨੂੰ ਇਹ ਲੱਗਦਾ ਹੈ ਵੀ ਇਸ ਤੋਂ ਪਹਿਲਾਂ ਕਿ ਜਗਮੀਤ ਐਜ਼ ਏ ਪਾਰਲੀਮੈਂਟੇਰੀਅਨ, ਕਿਉਂਕਿ ਜਿਹੜਾ ਪਹਿਲਾ ਰੋਲ ਉਹਦਾ ਵਿਦਨ ਲੈਜਿਸਲੇਚਰ ਰਿਹਾ MPP ਰਿਹਾ, ਜਦੋਂ ਬਰਨਬੀ ਤੋਂ ਜਿੱਤਿਆ ਇਲੈਕਸ਼ਨ, ਉਹ ਸ਼ਾਇਦ 6 ਮਹੀਨੇ ਪਹਿਲਾਂ ਹੀ ਉਹ ਜਿੱਤਿਆ ਸੀ, ਮਿਡ ਟਰਮ ਇਲੈਕਸ਼ਨ ਸੀ ਉਹ। ਹੁਣ ਜਗਮੀਤ ਸਿੰਘ ਜਿਵੇਂ ਉਹ ਇੱਕ ਬਹੁਤ ਅੱਛਾ ਸਪੀਕਰ, ਡਿਬੇਟਰ ਔਰ ਗੱਲ ਨੂੰ ਸਮਝਦਾ ਹੈ, ਉਹ ਪਾਰਲੀਮੈਂਟ ਦੇ ਵਿੱਚੋਂ ਕੋਈ ਚੁੱਪ ਕਰਕੇ ਬਹਿਣ ਵਾਲਾ ਨਹੀਂ ਹੈ, ਇਸ਼ੂਜ਼ ਦੇ ਉੱਤੇ ਬੋਲੇਗਾ ਵੀ। ਔਰ ਜਿਵੇਂ ਈਵਨ ਇਲੈਕਸ਼ਨ ਕੈਂਪੇਨ ਚੱਲ ਰਿਹਾ ਸੀ ਉਹਦਾ, ਔਰ ਕਸ਼ਮੀਰ ਦਾ ਮੁੱਦਾ ਆਇਆ ਤਾਂ ਉਹਨੇ ਖੁੱਲ ਕੇ ਜਿਵੇਂ NDP ਨੇ ਲਾਈਨ ਲਈ, ਉਹਨਾਂ ਦੀ ਪਾਰਟੀ ਲਾਈਨ ਵੀ, ਇੰਡੀਵਿਜੂਅਲ ਵੀ ਅਸੀਂ ਕਸ਼ਮੀਰੀ, ਮੈਂ ਕਸ਼ਮੀਰੀਆਂ ਦੇ ਨਾਲ ਖਲੋਤਾ। ਬੜੀ ਤਕਲੀਫ ਹੋਈ ਉਹਨਾਂ ਨੂੰ, ਕਈ ਪਾਸੇ ਉਹਨਾਂ ਨੇ ਇਸ ਦੇ ਉੱਤੇ ਵੀ ਚੀਖਾਂ ਮਾਰੀਆਂ। ਉਹਨਾਂ ਨੂੰ ਨਜ਼ਰ ਆਉਂਦਾ ਵੀ ਪਾਰਲੀਮੈਂਟ ਦੇ ਵਿੱਚ ਉਹਦਾ ਜਿਹੜਾ ਹੋਰ ਵੀ ਵੋਕਲ ਰੋਲ ਹੋਏਗਾ। ਹੁਣ ਉਹਨਾਂ ਨੇ ਜਿਵੇਂ ਸਾਡੇ ਵੀਰ ਸਰ ਗੁਰਚਰਨ ਸਿੰਘ ਹਿਊਸਟਨ ਤੋਂ, ਉਹਨਾਂ ਨੇ ਸਾਨੂੰ ਈਮੇਲ ਲਿਖੀ ਹੈ ਔਰ ਇੱਕ ਆਰਟੀਕਲ ਵੀ ਭੇਜਿਆ ਆਪ ਇੰਡੀਆ ਦਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਜਗਮੀਤ ਸਿੰਘ ਦੀ ਵਿਰੋਧਤਾ ਨੂੰ ਇਹ ਨੈਕਸਟ ਲੈਵਲ ਤੇ ਲੈ ਗਈਆਂ ਏਜੰਸੀਆਂ, ਜਿਹਦੇ ਥੱਲੇ ਉਹਨੂੰ ਟੈਰਰਿਜ਼ਮ ਨਾਲ ਸਿੱਧਾ ਜੋੜਨਾ, ਫੰਡਿੰਗ ਟੈਰਰਿਜ਼ਮ ਦੀ ਉਹਦੇ ਨਾਲ ਜੋੜ ਕੇ ਜੀ ਖਾਲਿਸਤਾਨ ਔਰ ਕਸ਼ਮੀਰ, ਕਿਉਂਕਿ ਹੁਣ ਉਹਨੇ ਕਸ਼ਮੀਰ ਦੇ ਮੁੱਦੇ ਤੇ ਹਮਾਇਤ ਕੀਤੀ ਹੈ, ਨਾਲ ਹੀ ਪਾਕਿਸਤਾਨ ਨਾਲ ਜੋੜ ਦਿਓ, ਫਿਰ ISI ਨਾਲ ਜੋੜ ਦਿਓ। ਜਿਉਂ ਹੀ ਤੁਸੀਂ ਪਾਕਿਸਤਾਨ ਨਾਲ ਜੋੜੋ, ਖਾਲਿਸਤਾਨ ਨਾਲ ਜੋੜੋਗੇ ਫਿਰ ਵੀ ISI ਨਾਲ ਜੋੜ ਦਿਓ। ਔਰ ਉਹ ਇੰਨਾ ਡੈਮੇਜਿੰਗ ਆਰਟੀਕਲ ਹੈ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਇੰਨੀ ਨਫ਼ਰਤ ਨਾਲ ਭਰੇ ਹੋਏ ਨੇ, ਇੰਨੀ ਨਫ਼ਰਤ ਨਾਲ। ਦੇਖੋ ਔਰ ਭੈਣ ਜੀ ਅਮਨਜੋਤ ਕੌਰ ਜਦੋਂ ਵੀ ਸਾਨੂੰ ਲਿਖਦੇ ਨੇ, ਹੁਣ ਵੀ ਉਹਨਾਂ ਦੀਆਂ 2-3 ਲਿਖਤਾਂ ਪਿਛਲੇ 24 ਘੰਟੇ 'ਚ ਆਈਆਂ। ਇੱਕ 'ਚ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਹੁਣ ਸਮਝ ਆ ਰਹੀ ਹੈ ਵੀ
ਇਹ ਸਲੇਵਰੀ ਕੀ ਹੁੰਦੀ ਹੈ, ਸਾਡੇ ਨਾਲ ਕੀ ਵਰਤਾਰਾ ਹੋ ਰਿਹਾ। ਔਰ ਉਸ ਤੋਂ ਪਹਿਲਾਂ ਉਹਨਾਂ ਦੀ ਇੱਕ ਲਿਖਤ ਸੀ ਕਿ ਜਗਮੀਤ ਸਿੰਘ ਐਂਡ ਐਨਡੀਪੀ ਸਟੇਟਮੈਂਟਸ ਔਨ ਕਸ਼ਮੀਰ, ਉਹਨਾਂ ਨੇ ਸਾਰੇ ਲਿੰਕ ਦਿੱਤੇ ਨੇ। ਉਹਨਾਂ ਨੇ ਕਿਹਾ ਜੀ ਤੁਸੀਂ ਕਿਉਂ ਨਹੀਂ ਡਿਸਕਸ ਕੀਤਾ, ਵੈਸੇ ਅਸੀਂ ਉਹਨੂੰ ਭਾਵੇਂ ਪ੍ਰਾਈਮ ਟੌਪਿਕ ਨਾ ਬਣਾਇਆ ਹੋਏ, ਲੇਕਿਨ ਜਗਮੀਤ ਸਿੰਘ ਹੋਰਾਂ ਦੀ ਕਸ਼ਮੀਰ ਦੇ ਉੱਤੇ ਜਿਹੜੀ ਸਟੇਟਮੈਂਟ ਹੈ ਉਹਨੂੰ ਅਸੀਂ ਡਿਸਕਸ ਕੀਤਾ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਇੰਡੀਅਨਸ ਨੇ ਕਿਵੇਂ ਇੰਡੀਅਨਸ ਆਰ ਅਬਿਊਜ਼ਿੰਗ ਹਿਮ, ਆਈ ਵੰਡਰ ਵਾਈ ਦੇ ਡੋਂਟ hate killers of Sikhs as much as they hate even rumored Khalistani jealous hypocrites। ਉਹਨਾਂ ਨੂੰ ਕਿ ਵੀ ਤੁਸੀਂ ਇੰਨੀ ਨਫ਼ਰਤ ਕਰਦੇ ਹੋ ਸਿੱਖਾਂ ਦੇ ਨਾਲ। ਫਿਰ ਉਹਨਾਂ ਨੇ ਕਿਹਾ, ਉਹਨਾਂ ਨੇ ਲਿੰਕ ਦਿੱਤਾ ਕਿ his statement condemning India's action in Kashmir went globally viral। ਹਫਿੰਗਟਨ ਪੋਸਟ ਨੇ ਵੀ ਉਸ ਦਾ ਜ਼ਿਕਰ ਕੀਤਾ। ਮੈਂ ਹਫਿੰਗਟਨ ਪੋਸਟ ਚੋਂ ਹੀ ਉਹ ਲਿੰਕ ਜਿਹੜੀ ਉਹਨਾਂ ਦੀ ਵੀਡੀਓ ਸੀ ਉਹਨੂੰ ਮੈਂ ਡਿਸਕਸ ਕੀਤਾ ਸੀਗਾ। All global papers covered it, Pakistani media like Jio TV also covered it। I do think Sikhs, Muslims, other nations in South Asia and trapped nations in India must pump up at least media and activism war against Indian establishment। ਕਿ ਵੀ ਇਹ ਜੋ ਕਰ ਰਹੇ ਨੇ ਤੁਸੀਂ ਘੱਟੋ ਘੱਟ ਇੰਨੀ ਕੁ ਆਵਾਜ਼ ਤਾਂ ਚੁੱਕੋ ਜਿਹੜੇ ਕੈਦ ਨੇ within India। ਜੀ। और दूसरे, I wonder why we didn't retaliate when Hindus went against Jagmeet Singh। Sikh politicians in all countries, while we remain quiet on Hindu fanatics like Tulsi Gabbard and Preeti Patel, Hindus have even 24/7 trolls abusing candidates of other communities, whereas Sikhs, Muslims, Christians, Tamils, etc. all keep quiet on Hindus infiltrating academia, media, politics abroad। और फिर उन्होंने यूके ਦੇ ਸਿੱਖਾਂ ਦੀ ਵੀ ਗੱਲ ਕੀਤੀ ਹੈ। ਔਰ ਐਨੀਵੇ ਸਿਕਸ ਸਪਰੈਡ ਅਨਕਨਫਰਮਡ ਨਿਊਜ਼ ਟੁਡੇ ਜਗਮੀਤ ਇਜ਼ ਡਿਪਟੀ। ਇਹ ਠੀਕ ਨਹੀਂ ਹੈ। ਖਬਰ ਕਿਸੇ ਨੇ ਲਾਈ ਹੋਈ ਸੀ ਕਿ ਜੀ ਜਗਮੀਤ ਸਿੰਘ ਡਿਪਟੀ ਸੀਐਮ ਬਣ ਗਿਆ, ਨਾਲ ਦੇ ਨਾਲ ਹੀ ਆ ਗਿਆ ਸੀ ਵੀ ਇਹ ਖਬਰ ਠੀਕ ਨਹੀਂ ਹੈ। ਵੀ ਇਹ ਜਿਹੜਾ ਉਹਨਾਂ ਨੇ ਕਿਹਾ ਭੈਣ ਜੀ ਨੇ ਵੀ ਇਦਾਂ ਦੀਆਂ ਖਬਰਾਂ ਨਾ ਕੀਤੀਆਂ। ਇਹਨਾਂ ਨੇ ਹਿੰਦੂ ਤਵੀਆਂ ਦਾ ਹੀ ਕੰਮ ਹੋਣਾ। Please urge Sikhs to stop making a fool of our community in eyes of the world। Jumping the gun is embarrassing। ਕਿ ਜਦੋਂ ਤੱਕ ਕੋਈ ਸਰਕਾਰੀ ਤੌਰ ਤੇ ਖਬਰ ਨਹੀਂ ਆਉਂਦੀ ਐਵੇਂ ਇਸ ਦੇ ਉੱਤੇ, ਉਹ ਤਾਂ ਵੈਸੇ ਵੀ ਜਸਟਿਨ ਟਰੂਡੋ ਦੀ ਆਇਆ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਬਣਾਏਗਾ ਐਂਡ ਹੀ ਵਿਲ ਟੇਕ ਹੈਲਪ ਫਰੋਮ ਦਾ ਅਦਰ ਪਾਰਟੀਜ਼ ਡਿਊਰਿੰਗ ਜਦੋਂ ਵੀ ਲੈਜਿਸਲੇਸ਼ਨ ਕੋਈ ਬਿੱਲ ਆਏਗਾ ਜਾਂ ਦੂਸਰਾ ਹੋਏਗਾ। ਸੋ ਕੁੱਲ ਮਿਲਾ ਕੇ ਜਿਹੜਾ ਇਸ ਆਰਟੀਕਲ ਨੂੰ ਜਿਵੇਂ ਜੇ ਤੁਸੀਂ ਦੇਖਦੇ ਹੋ, ਮੈਂ ਇਹਨੂੰ ਪੜ੍ਹਨਾ ਮੇਰੇ ਲਈ ਦਿੱਕਤ ਹੋਏਗੀ ਕਿਉਂਕਿ ਇਹ ਵੀ ਨੈਗੇਟਿਵ ਪ੍ਰੋਪੇਗੈਂਡੇ ਨੂੰ, ਪਰ ਇਹ ਦੱਸਣ ਦੇ ਲਈ ਕਿ ਕਿਸ ਹੱਦ ਤੱਕ। ਔਰ ਇਹ ਰਿਪੋਰਟਸ ਉਹਨਾਂ ਨੇ ਕਿਹਾ ਕੈਨੇਡਾ's top politician ਜਗਮੀਤ ਸਿੰਘ ਅੰਡਰ ਦਾ ਰਡਾਰ ਆਫ ਇੰਡੀਅਨ ਇੰਟੈਲੀਜੈਂਸ ਆਫੀਸ਼ੀਅਲਸ ਫॉर हिज प्रो खालिस्तानी एंड प्रो पाकिस्तानी प्रोपेगेंडा रिपोर्ट्स। और ये उन्होंने कहा कि जी द कंट्रोवर्शियल कैनेडियन लॉ मेकर, आप ही कंट्रोवर्शियल क्योंकि तुसी इन्होंने नहीं प्रोपेगेंडा करना है, उन्होंने कंट्रोवर्शियल कह दो। इज अंडर द रडार ऑफ इंडियन इंटेलिजेंस एजेंसीज फॉर नॉट ओनली शेल्टरिंग प्रो खालिस्तानी sympathizers in Canada but also for leading an anti-Indian government more vociferously in the Americas, especially after the abrogation of Article 370, reports Outlook। उन्हें आउटलुक की रिपोर्ट तो शुरू करके फिर इन्हें पूरी नफरत जी फैलाई है हु इज़ जगमीत सिंह। फिर उन्होंने पूरा उदी बैकग्राउंड दे के जगमीत सिंह इज़ नोन फॉर हिज सपोर्ट फॉर खालिस्तानी टेररिस्ट and has openly voiced his support for anti-India Khalistanis in Canada, earning him the tag of being pro-Khalistan। जगमीत सिंह ने चार्टर ऑफ राइट्स कैनेडा दे थल्ले, UN चार्टर ऑफ ह्यूमन राइट्स दे थल्ले राइट ऑफ सेल्फ डिटरमिनेशन की हमायत की है क्योंकि कोई भी कैनेडा का पॉलिटिशियन होए जां जिहड़ा उस अरीना च है, जे क्यूबैक जिन्हें कैनेडा तो अड होने लई 2 बार रेफरेंडम फैडरल गवर्नमेंट तो करवाया 1980 च भी 1995 च भी, हुण भी जिहड़ी पार्टी उन्हां दी कैनेडा तो अड होना चाहुंदी है ब्लॉक क्यूबेकॉयस 32 मैंबर पार्लीमेंट जगमीत दी पार्टी नालों ज्यादा उस पार्टी दे चुन के आए ने जिहड़े खुले आम कहंदे ने भी असीं कैनेडा दे नाल नहीं रहना। ਤੇ ਜੇ ਕੈਨੇਡਾ ਦਾ ਕਨਸਟੀਟਿਊਸ਼ਨ ਚਾਰਟਰ ਆਫ ਰਾਈਟਸ ਇਹ ਹੱਕ ਦਿੰਦਾ ਹੈ ਰੈਫਰੈਂਡਮ ਕਰਵਾਉਣ ਦਾ ਵੀ, ਨਾਲ ਨਾ ਰਹਿਣ ਦੀ ਗੱਲ ਕਰਨ ਦਾ ਵੀ, ਤੇ ਜਗਮੀਤ ਸਿੰਘ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕਿਵੇਂ ਕਹਿ ਸਕਦਾ ਹੈ
ਕਿ ਜੀ ਅਸੀਂ ਜਿਹੜਾ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹਮਾਇਤੀ ਨਹੀਂ ਹੈ। ਜਸਟਿਨ ਟਰੂਡੋ ਵੀ ਨਹੀਂ ਕਹਿ ਸਕਦਾ। ਜੀ ਇਹੀ ਗੱਲ ਹਾਰਪਰ ਨੇ ਜਾ ਕੇ ਬੰਗਲੌਰ 'ਚ ਖਲੋ ਕੇ ਗਈ ਸੀ, ਤੁਹਾਡਾ ਕਨਸਟੀਟਿਊਸ਼ਨ ਇੱਥੇ ਕੀ ਕਹਿੰਦਾ ਪਤਾ ਨਹੀਂ, ਪਰ ਸਾਡੇ ਕਨਸਟੀਟਿਊਸ਼ਨ ਦੇ ਥੱਲੇ ਪੀਸਫੁਲੀ ਕੋਈ ਵੀ ਜਿਹੜਾ ਹੈ ਆਪਣੀ ਆਜ਼ਾਦੀ ਦੀ ਗੱਲ ਕਰ ਸਕਦਾ ਹੈ। ਪਰ ਹੁਣ ਇਹਨਾਂ ਨੂੰ ਲੱਗਾ ਵੀ ਇਹ ਤਾਂ ਜਗਮੀਤ ਸਿੰਘ ਨੂੰ ਇਹਦੇ ਥੱਲੇ ਤਾਂ ਸੁੱਟਿਆ ਨਹੀਂ ਜਾ ਸਕਦਾ। ਹੁਣ ਇਹਨਾਂ ਨੇ ਟੈਰਰਿਜ਼ਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਿ ਜੀ ਜਿਹੜੇ ਖਾਲਿਸਤਾਨੀ ਟੈਰਰਿਸਟ ਨੇ ਉਹਨਾਂ ਦੇ ਹਮਾਇਤੀ, ਹੁਣ ਜੇ ਕਸ਼ਮੀਰ ਦੀ ਹਮਾਇਤ ਕੀਤੀ ਹੈ ਤੇ ਕਸ਼ਮੀਰੀ ਟੈਰਰਿਜ਼ਮ ਨਾਲ ਜੋੜੋ, ਫਿਰ ਪਾਕਿਸਤਾਨ ਦੇ ਹਮਾਇਤੀ ਬਣਾ ਦਿਓ, ਫਿਰ ਪਾਕਿਸਤਾਨ ਦੀ ISI ਨਾਲ ਜੋੜ ਦਿਓ। ਜੀ ਇਸ ਸਾਰੇ ਚੋਂ ਉਹਨੇ ਜਿਹੜਾ ਬੈਕਗ੍ਰਾਉਂਡ ਕਿ ਜੀ ਉਹਨੇ ਮੋਸ਼ਨ ਲਿਆਂਦਾ ਓਨਟਾਰੀਓ ਅਸੈਂਬਲੀ 'ਚ, ਉਹਨੇ ਇਹ ਕੀਤਾ, ਉਹ ਸੈਨ ਫਰਾਂਸਿਸਕੋ ਦੀ ਜਿਹੜੀ ਹੈ ਉਹ ਪੈਰੇਡ ਦੇ ਵਿੱਚ ਗਿਆ ਜਿੱਥੇ ਵੱਡੇ ਬੈਨਰ ਲੱਗਾ ਸੀ ਸੰਤ ਪਿੰਡਾਂ ਵਾਲਿਆਂ ਦਾ, ਉਸ ਦੇ ਪਿੱਛੇ ਜਿੱਥੇ ਖਲੋ ਕੇ ਉਹਨੇ ਤਕਰੀਰ ਕੀਤੀ। ਔਰ the anti-India propaganda of Jagmeet Singh doesn't end just there. Following the abrogation of Article 370 by Modi government, Singh had even expressed his support to pro-Pakistan propaganda on Kashmir. ਹੁਣ ਜੇ ਤੁਸੀਂ ਕਸ਼ਮੀਰੀਆਂ ਦੇ ਹੱਕ 'ਚ ਗੱਲ ਕਰੋ ਕਿ ਜੇ ਤੁਸੀਂ ਉਹਨਾਂ ਦੇ ਹਿਊਮਨ ਰਾਈਟ ਬਾਰੇ ਉਹਨਾਂ ਨੂੰ ਕਹੋ ਜੀ ਇਹੀ ਤਾਂ ਪਾਕਿਸਤਾਨ ਦਾ ਪ੍ਰੋਪੇਗੈਂਡਾ, ਸੋ ਇਹ ਪ੍ਰੋ ਪਾਕਿਸਤਾਨ ਪ੍ਰੋਪੇਗੈਂਡਾ ਹੈ। ਉਹਨੇ ਕਿਹਾ ਜੀ ਹੀ ਮੇਡ ਪਬਲਿਕ ਸਟੇਟਮੈਂਟ ਅਗੇਂਸਟ ਇੰਡੀਆ ਐਂਡ ਅਕਿਊਜ਼ ਦਾ ਕੰਟਰੀ ਆਫ ਹਿਊਮਨ ਰਾਈਟਸ ਵਾਇਲੇਸ਼ਨ ਇਨ ਦਾ ਰੀਜਨ। ਫਿਰ ਉਹਨੂੰ ਕੋਟ ਕੀਤਾ ਹੋਇਆ, ਆਈ ਵਾਂਟ ਦਾ ਪੀਪਲ ਆਫ ਕਸ਼ਮੀਰ ਟੂ ਨੋ ਦੈਟ ਆਈ ਸਟੈਂਡ ਵਿਦ ਯੂ। ਇਹ ਜਗਮੀਤ ਸਿੰਘ ਨੇ ਉਹ ਕਿਹੜਾ ਮੁਕਰਿਆ ਇਸ ਤੋਂ, ਉਹਨੇ ਕਿਹਾ ਜੀ ਤੁਹਾਡੇ ਨਾਲ ਖੜਾ ਹੈ। ਆਈ ਸਟੈਂਡ ਅਗੇਂਸਟ ਦਾ ਇਨਜਸਟਿਸਿਸ ਹੈਪਨਿੰਗ ਐਂਡ ਆਈ ਡਿਨਾਊਂਸ ਵਾਟ ਇੰਡੀਆ ਇਜ਼ ਡੂਇੰਗ ਟੂ ਦਾ ਪੀਪਲ ਆਫ ਕਸ਼ਮੀਰ, ਕਿ ਮੈਂ ਕੰਡੈਮ ਕਰਦਾ ਜੋ ਕਸ਼ਮੀਰ ਦੇ ਲੋਕਾਂ ਨਾਲ ਹੋ ਰਿਹਾ, ਮੈਂ ਤੁਹਾਡੇ ਨਾਲ ਖੜਾ। ਸੋ ਇਹ ਜਿਹੜਾ ਹੈ ਹੁਣ ਜਿਵੇਂ ਸਰ ਗੁਰਚਰਨ ਸਿੰਘ ਉਹਨਾਂ ਨੇ ਕਿਹਾ ਕਿ ਦਾ ਏਜੰਸੀਜ਼ ਜਿਹੜੀਆਂ ਨੇ ਦੇ ਹੈਵ ਗੋਨ ਇਹ ਸਟੈਪ ਅਹੈਡ, ਕਿ ਪਹਿਲਾਂ ਤਾਂ ਉਹਨੂੰ ਸਿਰਫ ਖਾਲਿਸਤਾਨੀ ਹਮਾਇਤੀ ਦੇ ਨਾਤੇ ਜਿਹੜਾ ਪ੍ਰੋ ਖਾਲਿਸਤਾਨ ਬਣਾ ਕੇ ਪੇਸ਼ ਕੀਤਾ, ਹੁਣ ਪ੍ਰੋ ਟੈਰਰਿਸਟ ਔਰ ਪਾਕਿਸਤਾਨ ਨਾਲ ਜੋੜਨ ਦਾ ਕਸ਼ਮੀਰ ਦੇ ਹਵਾਲੇ ਨਾਲ। ਸੋ ਮੈਂ ਸਮਝਦਾ ਵੀ ਜਿਵੇਂ ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਕਿਹਾ ਕਿ ਸਾਡੀ ਐਟਲੀਸਟ ਯੰਗ ਬ੍ਰਿਗੇਡ ਜਿਹੜੇ ਕੀਬੋਰਡ ਵਾਰੀਅਰ ਨੇ ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਕਿਉਂ ਨਹੀਂ ਇਸ ਕਿਸਮ ਦੀ ਜਿਹੜੀ ਹੈ ਨੈਗੇਟਿਵ ਕੈਂਪੇਨ ਦਾ, ਇਹ ਜਿਹੜਾ ਉਹ ਕੀ ਕਹਿੰਦੇ ਨੇ ਕਿ ਵੀ ਪੋਟ ਜਿਹੜਾ ਉਹ ਕੈਟਲ ਨੂੰ ਕਹੇ ਕਿ ਵੀ ਤੂੰ ਕਾਲਾ ਕਿਉਂ ਹੈ, ਵੀ ਜਿਹੜੀ ਖੁਦ ਟੈਰਰਿਜ਼ਮ ਦੀ ਬਿਨਾਹ ਦੇ ਉੱਤੇ ਬਣੀ ਹੋਈ ਆਰਗੇਨਾਈਜੇਸ਼ਨ ਹੈ RSS, ਜਿਹੜਾ ਮੋਦੀ ਅਮਿਤ ਸ਼ਾਹ ਦੀ ਸੀਰੀਅਲ ਕਿਲਰ ਜੋੜੀ ਹੈ ਦਹਿਸ਼ਤਗਰਦਾਂ ਦੀ, ਜਿਨ੍ਹਾਂ ਨੇ ਗੁਜਰਾਤ 'ਚ ਹਜ਼ਾਰਾਂ ਮਾਰੇ, ਹੁਣ ਲਿੰਚਿੰਗਸ ਹੰਡਰਡਸ ਆਫ ਨੇ, ਇਹਨਾਂ ਦਾ ਤਾਂ ਇੰਨਾ ਖੁਸ਼ ਹੈ, ਇਹ ਤਾਂ ਜਦੋਂ ਕੋਈ ਗੱਲ ਕਰਨ ਇਹਨਾਂ ਦਾ ਰਿਕਾਰਡ ਕੱਢ ਕੇ ਕਾਪੀ ਪੇਸਟ ਕਰਕੇ ਪਾ ਦਿਓ। ਸੋ ਮੈਂ ਸਮਝਦਾ ਵੀ ਭੈਣ ਜੀ ਅਮਨਜੋਤ ਕੌਰ ਦਾ ਬਿਲਕੁਲ ਠੀਕ ਕੰਸਰਨ ਹੈ ਕਿ ਬੈਸਟ ਫਾਰਮ ਜਿਹੜਾ ਹੈ ਕੋਈ ਵੀ ਵਿਰੋਧ ਕਰਨ ਦਾ, ਉਹ ਐਵੇਂ ਡਿਫੈਂਸਿਵ ਜਿਹੀਆਂ ਸਟੇਟਮੈਂਟਾਂ ਨਹੀਂ ਨੇ, ਉਹ ਅਫੈਂਸ ਹੈ। ਇਹਨਾਂ ਨੂੰ ਐਕਸਪੋਜ਼ ਕਰੋ, ਇਹਨਾਂ ਦੇ ਸਾਰਿਆਂ ਨੂੰ ਜਿਹੜਾ ਇਸ ਕਿਸਮ ਦੇ ਤੁਲਸੀ ਗੈਫਰਡ ਆ, ਉਹ ਤਾਂ ਵੈਸੇ ਹੀ ਤੁਲਸੀ ਦਾ ਕੰਮ ਤਾਂ ਉਹਨੇ ਹਿਲਰੀ ਕਲਿੰਟਨ ਨੇ ਕਰਤਾ। ਉਹਨੇ ਕਿਹਾ ਇਹ ਰਸ਼ੀਅਨ ਐਸੈਟ ਹੈ, ਰਸ਼ੀਆ ਇਹਨੂੰ ਬਿਲਟ ਕਰ ਰਿਹਾ, ਕਿਉਂਕਿ ਜਿਹੜਾ ਇਹ ਐਕਸਟ੍ਰੀਮ ਰਾਈਟ ਵਿੰਗਰ ਤਾਂ ਹੈ, ਹਾਲਾਂ ਉਹ ਸੈਂਡਰਸ, ਬਾਰਨੀ ਸੈਂਡਰਸ ਕੇ ਕੀ ਨਾਂ ਹੈ, ਮੈਨੂੰ ਤਾਂ ਕਦੇ ਵੀ ਨਾਂ ਨਹੀਂ ਯਾਦ ਹੋਇਆ, ਲੈਫਟਿਸਟ ਹੈ, ਉਹਦੀ ਕੈਂਪੇਨ ਮੈਨੇਜਰ ਸੀ ਪਿਛਲੀ ਚੋਣ ਵੇਲੇ, ਉਹਨੂੰ ਇਹਦੇ ਡਿਫੈਂਸ ਤੇ ਆਇਆ ਜਿਹੜਾ ਇਸ ਤੁਲਸੀ ਗੈਫਰਡ ਤੇ, ਪਰ ਆਲਰੇਡੀ ਸ਼ੀ ਸਟੈਂਡਸ ਐਕਸਪੋਜ਼। ਪਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੰਟਰਨੈਟ ਦੇ ਉੱਤੇ, ਸੋਸ਼ਲ ਮੀਡੀਆ ਤੇ, ਦੂਸਰੀਆਂ ਜਿੰਨੀਆਂ ਟਵਿੱਟਰ ਔਰ ਇੰਸਟਾਗ੍ਰਾਮ ਔਰ ਫੇਸਬੁੱਕ ਔਰ ਇਹਨਾਂ ਸਾਰਿਆਂ ਤੇ ਇਹਨਾਂ ਦੇ ਖਿਲਾਫ ਫੁੱਲ ਸਕੇਲ ਜਿਹੜਾ ਉਹ ਕੈਂਪੇਨ ਕਰਨਾ ਚਾਹੀਦਾ ਹੈ। ਇਹਨਾਂ ਹਿੰਦੂ ਤਵੀਆਂ ਨੂੰ, ਇਹਨਾਂ ਦਹਿਸ਼ਤਗਰਦਾਂ ਨੂੰ, RSS ਕਿਵੇਂ ਦਹਿਸ਼ਤਗਰਦੀ ਦੀ ਫਾਊਂਡੇਸ਼ਨ ਦੇ ਉੱਤੇ ਖਲੋਤੀ ਜਥੇਬੰਦੀ ਹੈ, ਇਹਨਾਂ ਨੂੰ ਐਕਸਪੋਜ਼ ਕਰਨ ਦਾ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।